ਸੌਦਾ ਸਾਧ ਨੂੰ ਫਿਰ ਮਿਲੀ 21 ਦਿਨ ਦੀ ਪੈਰੋਲ। ਸਿੱਖ ਜਥੇਬੰਦੀਆਂ ਵੱਲੋਂ ਅਕਾਲ ਫਿਲਮ ਦਾ ਵਿਰੋਧ। ਤਲਵੰਡੀ ਸਾਬੋ ਦੇ ਨਵ-ਨਿਯੁਕਤ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਨੇ ਅੱਜ ਸੰਭਾਲੀ ਤਖਤ ਸਾਹਿਬ ਦੀ ਸੇਵਾ। ਬਲਾਤਕਾਰ ਜਿਹੇ ਗੰਭੀਰ ਦੋਸ਼ਾਂ ਤਹਿਤ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਸੌਦਾ ਸਾਧ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ। ਡੇਰਾ ਮੁਖੀ ਬੁੱਧਵਾਰ ਸਵੇਰੇ ਜੇਲ੍ਹ ਚੋਂ ਬਾਹਰ ਆਇਆ ਤੇ ਸਿਰਸਾ ਵਿਚਲੇ ਆਪਣੇ ਡੇਰੇ ਲਈ ਰਵਾਨਾ ਹੋ ਗਿਆ। ਡੇਰਾ ਮੁਖੀ ਵੱਲੋਂ 21 ਦਿਨਾਂ ਦੀ ਫਰਲੋ ਦੌਰਾਨ ਇੱਥੇ ਹੀ ਰਹਿਣ ਦੀ ਉਮੀਦ ਹੈ। ਪੁਲਿਸ ਦੇ ਸੂਤਰਾਂ ਮੁਤਾਬਕ ਫਰਲੋ ਦੇ ਅਰਸੇ ਦੌਰਾਨ ਸੌਦਾ ਸਾਧ ਦੀਆਂ ਸਰਗਰਮੀਆਂ ਤੇ ਸਖਤ ਨਜ਼ਰ ਰੱਖੀ ਜਾਵੇਗੀ। ਉਂਝ ਇਹਤਿਆਤ ਵਜੋਂ ਸਿਰਸਾ ਆਸ਼ਰਮ ਅਤੇ ਆਲੇ-ਦੁਆਲੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਨਵਰੀ ਵਿੱਚ ਦਿੱਲੀ ਅਸੈਂਬਲੀ ਦੀਆਂ 5 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਐਨ ਪਹਿਲਾਂ ਡੇਰਾ ਮੁਖੀ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਡੇਰਾ ਮੁਖੀ ਨੂੰ ਆਪਣੇ ਡੇਰੇ ਦੀਆਂ 2 ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਤਹਿਤ 2017 ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਪਿਛਲੇ ਸਾਲ 1 ਅਕਤੂਬਰ ਨੂੰ ਡੇਰਾ ਮੁਖੀ ਨੂੰ 20 ਦਿਨਾਂ ਦੀ ਪੈਰੋਲ ਮਿਲੀ ਸੀ। ਇਹ ਪੈਰੋਲ ਵੀ 5 ਅਕਤੂਬਰ ਨੂੰ ਹਰਿਆਣਾ ਅਸੈਂਬਲੀ ਚੋਣਾਂ ਤੋਂ ਐਨ ਪਹਿਲਾਂ ਦਿੱਤੀ ਗਈ ਸੀ। ਕਾਬਿਲੇ ਗੌਰ ਹੈ ਕਿ ਬੀਤੇ ਵਿੱਚ ਵੀ ਡੇਰਾ ਮੁਖੀ ਨੂੰ ਪੰਜਾਬ, ਹਰਿਆਣਾ ਤੇ ਗੁਆਂਢੀ ਰਾਜਾਂ ਵਿੱਚ ਚੋਣਾਂ ਤੋਂ ਪਹਿਲਾਂ ਪੈਰੋਲ ਤੇ ਫਰਲੋ ਮਿਲਦੀ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੇਰਾ ਮੁਖੀ ਨੂੰ ਫਰਲੋ ਜਾਂ ਪੈਰੋਲ ਦੇ ਰੂਪ ਵਿੱਚ ਦਿੱਤੀ ਜਾਂਦੀ ਰਾਹਤ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ। ਜਿਹੜੀ ਇਹ ਫਿਲਮ ਬਣੀ ਅਕਾਲ, ਤੁਸੀਂ ਦੇਖੋ ਕਿਹੜੇ ਬੰਨਿਓ ਸਿੱਖ ਲੱਗਦੇ ਨੇ ਤੁਹਾਨੂੰ। ਉਹ ਕਿਹੜਾ ਪਹਿਰਾਵਾ, ਕੀ ਇਹ ਪਹਿਰਾਵਾ ਸਿੱਖਾਂ ਦਾ, ਕੀ ਯੋਧਿਆਂ ਦੇ ਪਹਿਰਾਵੇ ਦਾ? ਕੋਈ ਇਤਿਹਾਸ ਦੇ ਵਿੱਚ ਅਕਾਲ ਨਾਂ ਦਾ ਪਹਿਲੀ ਗੱਲ ਦੱਸੋ ਕਿਹੜਾ ਯੋਧਾ ਹੋਇਆ? ਦਾੜਾ, ਨਕਲੀ ਦਾੜੇ ਲਾ ਕੇ ਪਤਾ ਨਹੀਂ ਕਿਹੜੇ ਜਾਨਵਰਾਂ ਦੇ ਵਾਲਾਂ ਤੋਂ ਦਾੜੀਆਂ ਬਣੀਆਂ ਨੇ, ਜਿਹੜੀ ਯੋਧਿਆਂ ਦੇ ਰੂਪ ਤਿਆਰ ਕਰਦੇ ਹੋ ਤੁਸੀਂ। ਕੱਲ ਸਮਝਣ ਵਾਲੀ ਇਹ ਆ ਵੀ ਸਿਧਾਂਤਕ ਪੱਖੋਂ ਇਹ ਹੀਣਾਵਾ ਸਿਸਟਮ ਤੇ ਐਡੀ ਕਮਜ਼ੋਰ ਨਹੀਂ ਹੋ ਗਈ ਸਿੱਖੀ ਵੀ ਉਹਨਾਂ ਨਚਾਰਾਂ ਤੇ ਨਿਰਭਰ ਹੋ ਗਿਆ ਪ੍ਰਚਾਰ ਸਿੱਖੀ ਦਾ। ਸਾਨੂੰ ਸਿੱਖ ਯੂਥ ਪਾਵਰ ਆਫ ਪੰਜਾਬ ਜਥੇਬੰਦੀ ਵੱਲੋਂ ਨਵੀਂ ਆ ਰਹੀ ਫਿਲਮ ਅਕਾਲ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਆਗੂ ਪ੍ਰਦੀਪ ਸਿੰਘ ਇਆਲੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਬਾਣਾ ਪਰਮ ਮਨੁੱਖ ਦਾ ਵਸਤਰ ਹੈ, ਸਗੋਂ ਗੁਰੂ ਦੀ ਰਹਿਮਤ ਵੀ ਹੈ, ਜਿਸ ਵਿੱਚ ਉਹ ਸਮੁੱਚੀ ਲੋਕਾਈ ਲਈ ਪ੍ਰੇਰਨਾ, ਪ੍ਰੇਮ, ਅਧਿਆਤਮ, ਜਤ, ਸਤ, ਸੁਰੱਖਿਆ, ਵਿਸ਼ਵਾਸ, ਸਿਦਕ ਅਤੇ ਸਬਰ ਸਮੋਈ ਰੱਖਦਾ ਹੈ। ਇਹ ਕਿਸੇ ਘਾਲਣਾ ਤੋਂ ਬਾਅਦ ਪ੍ਰਾਪਤ ਹੁੰਦਾ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ। ਪਰ ਤੁਹਾਨੂੰ ਕਿਵੇਂ ਮਹਿਸੂਸ ਹੋਵੇਗਾ ਜਦੋਂ ਕੋਈ ਮਨਮੁਖ ਇਸ ਨੂੰ ਪਾਵੇ ਸਿਰਫ ਆਪਣੇ ਮਾਇਕ ਮਨੋਰਥ ਲਈ? ਇਸ ਲਈ ਅਸੀਂ ਇਸ ਫਿਲਮ ਅਕਾਲ ਦਾ ਵਿਰੋਧ ਕਰਦੇ ਹਾਂ ਅਤੇ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਆਖਦੇ ਹਾਂ ਕਿ ਇਸ ਫਿਲਮ ਨੂੰ ਨਾ ਚਲਾਇਆ ਜਾਵੇ। ਇਸ ਫਿਲਮ ਦੇ ਕਿਰਦਾਰ ਨਿਭਾਉਣ ਵਾਲੇ ਅਦਾਕਾਰਾਂ ਤੇ ਧਾਰਮਿਕ ਅਤੇ ਕਾਨੂੰਨੀ ਕਾਰਵਾਈ ਵੀ ਹੋਵੇ ਜਿਨ੍ਹਾਂ ਨੇ ਇਸ ਅਕਾਲੀ ਬਾਣੇ ਨੂੰ ਪਾਇਆ। ਉਹਨਾਂ ਕਿਹਾ ਕਿ ਅਸੀਂ ਸਮੂਹ ਜਥੇਬੰਦੀਆਂ ਨੂੰ ਵੀ ਇਸ ਦਾ ਵਿਰੋਧ ਕਰਨ ਲਈ ਬੇਨਤੀ ਕਰਦੇ ਹਾਂ। ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮਾਂ ਦੇ ਅਦਾਕਾਰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਯੋਗਰਾਜ ਸਿੰਘ ਦੀ ਅਦਾਕਾਰੀ ਵਾਲੀ ਇਹ ਫਿਲਮ 10 ਅਪ੍ਰੈਲ ਨੂੰ ਜਾਰੀ ਕੀਤੀ ਜਾਣੀ ਹੈ। ਫਿਲਮ ਦੇ ਜਾਰੀ ਕੀਤੇ ਗਏ ਟ੍ਰੇਲਰ ਵਿੱਚ ਇਹ ਅਦਾਕਾਰ ਨਕਲੀ ਦਾੜੇ ਲਗਾ ਕੇ ਅਕਾਲੀ ਸਿੰਘਾਂ ਦੇ ਬਾਣੇ ਵਿੱਚ ਅਦਾਕਾਰੀ ਕਰਦੇ ਦਿਖਾਏ ਗਏ ਹਨ। ਇਸ ਫਿਲਮ ਦੇ ਵਿਰੋਧ ਨੇ ਇੱਕ ਵਾਰ ਮੁੜ ਸਿੱਖ ਇਤਿਹਾਸ ਉੱਤੇ ਬਣਨ ਵਾਲੀਆਂ ਫਿਲਮਾਂ ਬਾਰੇ ਚਰਚਾ ਛੇੜ ਦਿੱਤੀ ਹੈ। ਜਿੱਥੇ ਫਿਲਮ ਨਿਰਮਾਤਾ ਤੇ ਅਦਾਕਾਰ ਇਸ ਨੂੰ ਇਤਿਹਾਸ ਦੇ ਪ੍ਰਚਾਰ ਦਾ ਸਾਧਨ ਦੱਸ ਰਹੇ ਹਨ, ਉੱਥੇ ਹੀ ਸਿੱਖ ਜਥੇਬੰਦੀਆਂ ਇਸ ਨੂੰ ਇਤਿਹਾਸ ਦੀਆਂ ਨਕਲਾਂ, ਸਵਾਂਗ ਦਾ ਕੁਰਾਹਾ ਦੱਸ ਕੇ ਇਸ ਦਾ ਵਿਰੋਧ ਕਰ ਰਹੀਆਂ ਹਨ। ਤੁਸੀਂ ਜਾਣਦੇ ਹੋ ਕਿ ਲੰਮੇ ਸਮੇਂ ਤੋਂ ਇਹ ਗੱਲ ਚੱਲ ਰਹੀ ਆ, ਪੰਥ ਦੇ ਹਰ ਉਸ ਹਿਰਦ ਸਿੱਖ ਦੇ ਵੱਲੋਂ ਇਹ ਕੀਤੀ ਜਾਂਦੀ ਆ ਕਿ ਜਿਹੜਾ ਫਿਲਮਾਂ ਦਾ ਜਿਹੜਾ ਰੁਝਾਨ ਚੱਲਿਆ ਇੱਕ ਸਿੱਖ ਇਤਿਹਾਸ ਦੇ ਉੱਤੇ ਜਾਂ ਸਿੱਖ ਯੋਧਿਆਂ ਦੇ ਉੱਤੇ ਫਿਲਮਾਂ ਬਣਾਉਣ ਦਾ, ਜਿਹਦੇ ਵਿੱਚ ਪਹਿਲਾਂ ਬਾਲੀਵੁੱਡ ਵਾਲਿਆਂ ਕੋਲੋਂ ਵੀ ਜਿਹੜਾ ਸੀ ਉਹ ਸ਼ੁਰੂਆਤ ਕੀਤੀ ਗਈ। ਹੁਣ ਸਾਡੇ ਪੰਜਾਬੀ ਸਿਨੇਮੇ ਵਾਲੇ ਵੀ ਇਹਦੇ ਵਿੱਚ ਛਾਲ ਮਾਰ ਕੇ ਤੇ ਵੜ ਗਏ ਆ। ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਇਹ ਚੀਜ਼ ਸਮਝੀਏ ਵੀ ਸਿਧਾਂਤਕ ਪੱਖੋਂ ਕੀ ਇਹ ਸਭ ਕੁਝ ਠੀਕ ਆ। ਅੱਜ ਉਹ ਤੁਹਾਡੇ ਯੋਧਿਆਂ ਤੇ ਤੁਹਾਡੇ ਸ਼ਹੀਦਾਂ ਤੇ ਫਿਲਮ ਬਣਾ ਰਹੇ ਨੇ, ਜਿਵੇਂ ਅਕਸ਼ੈ ਕੁਮਾਰ ਫਿਲਮ ਬਣਾਉਣ ਲੱਗਾ ਵਾ ਸਰਦਾਰ ਹਰੀ ਸਿੰਘ ਨਲਵੇ ਦੇ ਉੱਤੇ। ਇੱਕ ਬੀੜੀਆਂ ਪੀਣਾ, ਨਚਾਰ, ਦਾਰੂ ਪੀਣਾ, ਉਹ ਬੰਦਾ ਰੋਲ ਕਰੂਗਾ ਸਰਦਾਰ ਹਰੀ ਸਿੰਘ ਨਲਵੇ ਦਾ, ਤੇ ਤੁਸੀਂ ਕੀ ਆਸ ਰੱਖਦੇ ਹੋ ਕਿ ਸਾਡੀ ਨੌਜਵਾਨ ਪੀੜ੍ਹੀ ਕੀ ਸਿੱਖੂਗੀ? ਪੰਜਾਬੀ ਫਿਲਮਾਂ ਵਾਲਿਆਂ ਨੇ ਇੱਕ ਨਵੀਂ ਫਿਲਮ ਅਕਾਲ ਬਣਾਈ ਜਿਹਦਾ ਅਸੀਂ ਵਿਰੋਧ, ਮੈਂ ਪਰਮਜੀਤ ਸਿੰਘ ਅਕਾਲੀ ਇਕੱਲਾ ਵਿਰੋਧ ਨਹੀਂ ਕਰ ਰਿਹਾ, ਹਰ ਸਿੱਖ ਕਰ ਰਿਹਾ। ਵੱਖਰੀ ਗੱਲ ਆ, ਹਰ ਕੋਈ ਬੋਲਦਾ ਨਹੀਂ, ਪਰ ਸਾਡੇ ਨਾਲ ਬਹੁਤ ਸਿਆਣੇ ਸੂਝਵਾਨ ਜ਼ਿੰਮੇਵਾਰ ਸਿੰਘਾਂ ਨਾਲ ਵਿਚਾਰ ਹੋਈ ਆ। ਹਰ ਇੱਕ ਨੇ ਗਲਤ ਕਿਹਾ। ਜ਼ਮੀਨੀ ਪੱਧਰ ਤੇ ਵੀ ਕੋਈ ਸਿੰਘ ਜਿਹੜਾ ਵਾ ਉਹਦਾ ਵਿਰੋਧ ਕਰ ਰਹੇ ਆ। ਹੁਣ ਜਿਹੜੇ ਸਾਨੂੰ ਆਪਣੇ ਬੰਦੇ ਕਹਿੰਦੇ ਵਿਰੋਧ ਕਿਉਂ ਕਰ ਰਹੇ ਹੋ, ਇਹ ਮਿੱਠੀ ਗੋਲੀ ਤੇ ਇੱਕ ਮਿੱਠਾ ਜ਼ਹਿਰ ਹੈ ਜਿਹੜਾ ਤੁਹਾਨੂੰ ਦਿੱਤਾ ਜਾ ਰਿਹਾ। ਅੱਜ ਉਹ ਤੁਹਾਡੇ ਯੋਧਿਆਂ ਤੇ ਬਣਾ ਰਹੇ ਨੇ, ਕੱਲ ਨੂੰ ਉਹ ਤੁਹਾਡੇ ਗੁਰੂਆਂ ਤੇ ਬਣਾਉਣਗੇ ਤੇ ਇਹ ਨੌਬਤ ਆਊਗੀ। ਜਿਹੜੇ ਸਾਡੇ ਬੰਦੇ ਇਸ ਮਿੱਠੇ ਜ਼ਹਿਰ ਨੂੰ ਖਾਈ ਜਾਂਦੇ ਨੇ ਨਾ, ਉਹਨਾਂ ਨੇ ਇਹ ਗੱਲ ਕਹਿਣੀ ਵੀ ਹਾਂ ਯਾਰ ਅਸੀਂ ਗਲਤੀ ਕਰ ਲਈ। ਜਿਵੇਂ 4 ਸਾਹਿਬਜ਼ਾਦੇ ਐਮੀਨੇਸ਼ਨ ਵਾਲੀ ਆਪਾਂ ਗਲਤੀ ਕੀਤੀ ਨਾ, ਹੁਣ ਇਸੇ ਤਰ੍ਹਾਂ ਆਪਾਂ ਇਹ ਗਲਤੀ ਕਰ ਰਹੇ ਹਾਂ ਤੇ ਭਵਿੱਖ 'ਚ ਆਪਾਂ ਪਛਤਾਵਾਂਗੇ। ਤੁਸੀਂ ਲਿਖ ਕੇ ਰੱਖ ਲਿਓ। ਪਰਮਜੀਤ ਸਿੰਘ ਅਕਾਲੀ ਦਾ ਵਿਰੋਧ ਨਹੀਂ ਇਕੱਲੇ ਦਾ,
ਦੂਜੀ ਗੱਲ ਬਹੁਤ ਕਹਿੰਦੇ ਨੇ ਅਕਾਲੀ ਨੂੰ ਕੱਲੀ ਨੂੰ ਕਿਉਂ ਤਕਲੀਫ ਆ, ਇਹੋ ਕਿਉਂ ਬੋਲਦਾ। ਭਾਈ ਕੂਕਰਾਂ ਗੁਰੂ ਦੇ ਭੌਂਕਣਾ ਸਾਡਾ ਫਰਜ਼ ਆ। ਜੇ ਬੰਦਿਆਂ ਦੇ ਮੂੰਹ ਵੱਲ ਵੇਖਣ ਲੱਗ ਪਏ ਨਾ, ਮੈਨੂੰ ਮੂੰਹ ਲਿਆਜ ਮਾਰ ਜੂਗਾ ਜੇ ਮੈਂ ਬੋਲੂੰਗਾ ਤੇ ਮੈਨੂੰ ਫਲਾਣੇ ਬੰਦੇ ਦਾ ਮੂੰਹ ਲਿਆਜ ਮਾਰਦਾ, ਫਿਰ ਤਾਂ ਖਤਮ ਹੋ ਗਏ ਆਪਾਂ। ਫਿਰ ਤਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦਾ ਬਚਨ ਤੋਂ ਬਾਹਰ ਹੋ ਗਏ ਨਾ, ਕਿ ਸਰੀਰ ਦਾ ਮਰਨਾ ਤੇ ਜ਼ਮੀਰ ਦਾ ਮਰਨ ਵਾਲੀ ਗੱਲ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, ਕਿ ਜ਼ਮੀਰ ਦਾ ਮਰ ਜਾਣਾ ਮੌਤ ਆ, ਸਰੀਰ ਦਾ ਮਰ ਜਾਣਾ ਮੌਤ ਨਹੀਂ। ਸਾਡੇ ਗੁਰੂ ਸਾਹਿਬਾਨਾਂ ਨੇ, ਵਡੇਰਿਆਂ ਨੇ ਜਿਹੜੇ ਸਾਨੂੰ ਹੁਕਮ ਕੀਤੇ, ਸੋ ਤਾਂ ਮੁਨਕਰ ਹੋ ਗਏ ਆਪਾਂ। ਜਿਹੜੀ ਇਹ ਫਿਲਮ ਬਣੀ ਅਕਾਲ, ਤੁਸੀਂ ਦੇਖੋ ਕਿਹੜੇ ਬੰਨਿਓ ਸਿੱਖ ਲੱਗਦੇ ਨੇ ਤੁਹਾਨੂੰ, ਉਹ ਕਿਹੜਾ ਪਹਿਰਾਵਾ, ਕੀ ਇਹ ਪਹਿਰਾਵਾ ਸਿੱਖਾਂ ਦਾ, ਕੀ ਯੋਧਿਆਂ ਦੇ ਪਹਿਰਾਵੇ ਦਾ ਕੋਈ ਇਤਿਹਾਸ ਦੇ ਵਿੱਚ ਅਕਾਲ ਨਾਂ ਦਾ ਪਹਿਲੀ ਗੱਲ ਦੱਸੋ ਕਿਹੜਾ ਯੋਧਾ ਹੋਇਆ, ਤੇ ਕੀ ਉਹਨਾਂ ਜੇ ਹੈਗੇ ਸੀ ਯੋਧੇ ਸੂਰਵੀਰ ਸਾਡੇ, ਤੇ ਕੀ ਉਹਨਾਂ ਦੇ ਪਹਿਰਾਵੇ ਇਹੋ ਜਿਹੇ ਹੁੰਦੇ ਸੀ ਜਿਹੜੇ ਸ਼ਸਤਰ ਨਹੀਂ ਪਾਏ। ਤੁਸੀਂ ਸਭ ਤੋਂ ਨੋਟ ਕਰਨ ਵਾਲੇ ਪੁਆਇੰਟ ਵੇਖੋ, ਕੋਈ ਸ਼ਸਤਰ ਨਹੀਂ, ਕੋਈ ਬਾਣਾ ਜਿਹੜਾ ਵਾ ਉਹਦਾ ਹਾਤਮ ਤਾਂ ਹੀ ਇੱਕ ਨਾਟਕ ਆਉਂਦਾ ਹੁੰਦਾ ਸੀਗਾ DD1 ਤੇ ਛੋਟੇ ਸੀ, ਯਾਦ ਆ ਮੈਨੂੰ, ਦੇਖਦੇ ਹੁੰਦੇ ਸੀਗੇ ਅਸੀਂ, ਉਹਦੇ ਵਿੱਚ ਇਦਾਂ ਦਾ ਪਹਿਰਾਵਾ ਹੁੰਦਾ ਸੀ। ਨਾਲ ਜਿਹੜੀ ਨਿਹੰਗ ਸਿੰਘ ਫੌਜਾਂ ਦਿਖਾਈਆਂ ਜਾ ਰਹੀਆਂ ਨੇ, ਕੱਲ ਸਮਝਣ ਵਾਲੀ ਇਹ ਆ ਵੀ ਸਿਧਾਂਤਕ ਪੱਖੋਂ ਇਹ ਹੀਣਾ ਵਾ ਸਿਸਟਮ, ਤੇ ਐਡੀ ਕਮਜ਼ੋਰ ਨਹੀਂ ਹੋ ਗਈ ਸਿੱਖੀ ਵੀ ਉਹਨਾਂ ਨਚਾਰਾਂ ਤੇ ਨਿਰਭਰ ਹੋ ਗਿਆ ਪ੍ਰਚਾਰ ਸਿੱਖੀ ਦਾ। ਸਾਨੂੰ ਸਾਡੇ ਵਡੇਰੇ, ਸਾਡੇ ਪ੍ਰਚਾਰ ਕਿੱਥੇ ਜਾਣਗੇ ਫਿਰ, ਜਿਹੜੀਆਂ ਸਾਡੇ ਕਥਾ ਕਹਾਣੀਆਂ ਸੁਣਾਉਂਦੇ ਨੇ, ਦਾੜਾ ਨਕਲੀ ਦਾੜੇ ਲਾ ਕੇ, ਪਤਾ ਨਹੀਂ ਕਿਹੜੇ ਜਾਨਵਰਾਂ ਦੇ ਵਾਲਾਂ ਤੋਂ ਉਹ ਦਾੜੀਆਂ ਬਣੀਆਂ ਨੇ, ਜਿਹੜੀ ਯੋਧਿਆਂ ਦੇ ਰੂਪ ਤਿਆਰ ਕਰਦੇ ਹੋ ਤੁਸੀਂ, ਨਕਲੀ ਦਾੜੀਆਂ ਲਾ ਕੇ। ਅੱਜ ਉਹ ਬੰਦਾ ਜਿਹੜਾ ਉਹ ਤੁਹਾਡਾ ਆਈਡਲ ਬਣ ਕੇ ਪੇਸ਼ ਹੋ ਰਿਹਾ ਵਾ, ਇੱਕ ਯੋਧਾ ਬਣ ਕੇ, ਕੱਲ ਨੂੰ ਇੱਕ ਫਿਲਮ ਬਣਾਊਗਾ, ਆਸ਼ਕੀ ਮਾਰਦਾ ਵਿਖਾਇਆ ਜਾਊਗਾ, ਉਹਦੇ ਵਿੱਚ ਕੁੜੀਆਂ ਛੇੜਦਾ ਵਿਖਾਇਆ ਜਾਊਗਾ, ਗਾਣੇ ਗਾਉਂਦਾ, ਸ਼ਰਾਬਾਂ ਪੀਂਦਾ ਵਿਖਾਇਆ ਜਾਊਗਾ, ਤੇ ਕੀ ਬੱਚੇ ਸਮਝ ਲੈਣਗੇ ਵੀ ਉਹੀ ਹੈ ਜਿਹੜਾ ਫਲਾਣੀ ਫਿਲਮ ਦੇ ਵਿੱਚ ਆਇਆ ਸੀ। ਮਨੋਵਿਗਿਆਨਕ ਤੌਰ ਦੇ ਉੱਤੇ ਅਸਰ ਕਰਦੀਆਂ ਇਹ ਚੀਜ਼ਾਂ। ਅੱਜ ਸਾਡੀਆਂ ਬੋਲੀਆਂ ਚੀਜ਼ਾਂ ਤੁਹਾਨੂੰ ਗਲਤ ਲੱਗਦੀਆਂ ਹੋਣਗੀਆਂ ਜਿਹੜੇ ਸਪੋਰਟ ਕਰਦੇ ਆ, ਪਰ ਤੁਹਾਡੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਆ, ਸੱਪ ਲੰਘਣ ਤੋਂ ਬਾਅਦ ਲਕੀਰ ਨੂੰ ਕੁੱਟਦੇ ਹੁੰਨੇ ਆਪਾਂ, ਇਹ ਆਪਣਾ ਸ਼ੁਰੂ ਤੋਂ ਹੀ ਆਦਤ ਹੈ ਆਪਣੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਗਤਾਂ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ, ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ। ਅਸੀਂ ਮਾਲਵੇ 'ਚ ਪਿੰਡਾਂ ਜਾ ਕੇ ਸਿੱਖੀ ਦਾ ਪ੍ਰਚਾਰ ਤੇ ਅੰਮ੍ਰਿਤ ਸੰਚਾਰ, ਇਹ ਹਰੇਕ ਨਗਰ 'ਚ 5-5 ਪਿੰਡਾਂ ਦੇ ਜ਼ੋਨ ਬਣਾ ਕੇ ਅਸੀਂ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਵਾਂਗੇ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਲਵਾਂਗੇ। ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਨਵ-ਨਿਯੁਕਤ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਨੇ ਅੱਜ ਤਖਤ ਸਾਹਿਬ ਵਿਖੇ ਸੇਵਾ ਸੰਭਾਲ ਲਈ ਹੈ। ਇਸ ਤੋਂ ਪਹਿਲਾਂ ਭਾਈ ਲਖਵਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ, ਉਪਰੰਤ ਅਰਦਾਸ ਕੀਤੀ ਗਈ। ਬਾਬਾ ਟੇਕ ਸਿੰਘ ਨੂੰ ਜਥੇਦਾਰ ਨਿਯੁਕਤ ਕਰਨ ਦਾ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ 7 ਮਾਰਚ ਨੂੰ ਹੋਈ ਇਕੱਤਰਤਾ ਵਿੱਚ ਲਿਆ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਗਤਾਂ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ, ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ। ਦੂਜਾ ਕਿ ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਜੀ ਨੇ ਕਿਹਾ, ਅਸੀਂ ਮਾਲਵੇ 'ਚ ਪਿੰਡਾਂ ਜਾ ਕੇ ਸਿੱਖੀ ਦਾ ਪ੍ਰਚਾਰ ਤੇ ਅੰਮ੍ਰਿਤ ਸੰਚਾਰ, ਇਹ ਹਰੇਕ ਨਗਰ 'ਚ 5-5 ਪਿੰਡਾਂ ਦੇ ਜ਼ੋਨ ਬਣਾ ਕੇ ਅਸੀਂ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਵਾਂਗੇ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਲਵਾਂਗੇ। ਤੇ ਜਿੰਨੇ ਵੀ ਇੱਥੇ ਅੱਜ ਸਿੰਘ ਸਾਹਿਬ ਸਾਡੇ ਆਏ ਆ, ਭਾਈ ਅਮਰਜੀਤ ਸਿੰਘ ਜੀ ਤੇ ਆਪਣੇ ਗਿਆਨੀ ਕੇਵਲ ਸਿੰਘ ਜੀ ਤੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਸਾਡੇ, ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਕੱਤਰ ਸਾਹਿਬ, ਸਮੁੱਚਾ ਸਟਾਫ ਸਾਹਿਬ ਦਾ ਮੈਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 7 ਮਾਰਚ ਨੂੰ ਜੋ ਮਤਾ ਪਾਇਆ ਗਿਆ ਸੀ ਐਗਜ਼ੈਕਟਿਵ ਵੱਲੋਂ, ਉਹਦੇ ਤਹਿਤ ਅੱਜ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ, ਇਹਨਾਂ ਦੀ ਜਿਹੜੀ ਦਸਤਾਰਬੰਦੀ ਆ ਉਹ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਆ। ਇਹ ਜਿਹੜੀ ਸੇਵਾ ਵਾ ਇਹ ਬਿਨਾਂ ਭਾਗਾਂ ਤੋਂ ਨਹੀਂ ਮਿਲਦੀ, ਤੇ ਹਰ ਬੰਦਾ ਜਿਹੜਾ ਸੱਚੇ ਪਾਤਸ਼ਾਹ 'ਚ ਯਕੀਨ ਕਰਦਾ ਉਹ ਹਰ ਇੱਕ ਇਸ ਗੱਲ ਨੂੰ ਜਾਣਦਾ ਕਿ ਜਦੋਂ ਸਤਿਗੁਰੂ ਜੀ ਦੀ ਮਰਜ਼ੀ ਹੁੰਦੀ ਆ ਤੇ ਉਦੋਂ ਹੀ ਇਹ ਸੇਵਾ ਮਿਲਦੀ ਆ। ਤਾਂ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਆ। ਬਾਕੀ ਇਹ ਠੀਕ ਹੈ ਕਿ ਅੱਜ ਕੌਮ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਵਾ, ਤੇ ਇਹਨਾਂ ਚੁਣੌਤੀਆਂ ਤੋਂ ਪਾਰ ਆਪਾਂ ਤਾਂ ਹੀ ਜਾ ਸਕਦੇ ਹਾਂ ਜੇ ਸਤਿਗੁਰੂ ਦੇ ਹੁਕਮ ਦੇ ਮੁਤਾਬਕ, ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਚੱਲਾਂਗੇ। ਔਰ ਮੈਨੂੰ ਇਹ ਯਕੀਨ ਆ ਕਿ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ, ਇਹ ਦੇਸ਼ ਮਾਲਵਾ ਜਿਹੜਾ, ਇਹ ਕਲਗੀਧਰ ਪਾਤਸ਼ਾਹ ਜੀ ਦੀ ਵਰੋਸਾਈ ਧਰਤੀ ਆ, ਸੱਚੇ ਪਾਤਸ਼ਾਹ ਜੀ ਦਾ ਇੱਥੇ ਤਖਤ ਆ। ਔਰ ਇਸ ਮਾਲਵੇ ਦੀ ਧਰਤੀ ਤੇ ਇਹ ਵਿਚਰ ਕੇ ਜਿਹੜਾ ਇੱਥੇ ਪਤਿਤ ਪੁਣਾਵਾਂ ਜਾਂ ਕਈ ਹੋਰ ਇਦਾਂ ਦੀਆਂ ਸਮੱਸਿਆਵਾਂ ਹੈਗੀਆਂ, ਬਾਬਾ ਜੀ ਖੁੱਲਾ ਸੰਗਤ ਦੇ ਵਿੱਚ ਵਿਚਰਨਗੇ
ਤੇ ਖੁੱਲਾ ਵਿਚਰ ਕੇ ਜੋ ਵੀ ਸਮੱਸਿਆਵਾਂ ਵਾ ਗੁਰੂ ਦੇ ਆਸ਼ੇ ਦੇ ਮੁਤਾਬਕ ਉਹਦਾ ਹੱਲ ਕਰਨਗੇ। ਅੱਜ ਲੋੜ ਵੀ ਹੈਗੀ ਹੈ, ਕਿਉਂਕਿ ਮੈਂ ਪਿਛਲੇ 1 ਮਹੀਨੇ ਤੋਂ ਪੰਜਾਬ 'ਚ ਘੁੰਮ ਰਿਹਾ। ਸੰਗਤਾਂ ਨੇ ਦਿਲ ਖੋਲ ਕੇ ਸਵਾਗਤ ਕੀਤਾ। ਜਦੋਂ ਆਪਾਂ ਹਰੇਕ 'ਚ ਬਹਿੰਦੇ ਆ ਔਰ ਸੱਚੇ ਪਾਤਸ਼ਾਹ ਦੇ ਜਿਹੜੇ ਉਪਦੇਸ਼ ਆ, ਫਲਸਫਾ ਜਿਹੜਾ ਗੁਰੂ ਦਾ, ਉਹਦੀ ਜਦੋਂ ਗੱਲ ਕਰਦੇ ਆ ਤੇ ਹਰੇਕ ਮਿਲਣ ਵਾਲਾ ਜਿਹੜਾ ਮਾਈ ਭਾਈ ਆ ਉਹ ਸੱਚੇ ਪਾਤਸ਼ਾਹ ਦੇ ਫਲਸਫੇ ਨੂੰ ਸੁਣ ਕੇ ਆਨੰਦਿਤ ਹੁੰਦਾ ਵਾ। ਗੁਰੂ ਦਾ ਫਲਸਫਾ ਹੈ ਹੀ ਮਹਾਨ ਆ। ਇੱਕ ਗੱਲ ਸਾਨੂੰ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਆ ਕਿ ਦੇਖੋ, ਜ਼ਿੰਦਗੀ ਦੇ ਵਿੱਚ ਜਿੰਨੀਆਂ ਮਰਜ਼ੀ ਚਿੰਤਾਵਾਂ, ਵਿਪਤਾਵਾਂ, ਸਮੱਸਿਆਵਾਂ ਹੋਣ, ਪਰ ਸਾਡੇ ਗੁਰੂ ਨੇ ਸਾਨੂੰ ਲਿਖ ਕੇ ਦਿੱਤਾ ਉਹੋ ਹੀ ਹੱਲ ਆ। ਉਹ ਹੈਗਾ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸਾਰੀਆਂ ਚਿੰਤਾਵਾਂ ਗੁਰੂ ਦੀ ਬਾਣੀ ਨੇ ਦੂਰ ਕਰਨੀਆਂ। ਬਾਣੀ ਦੇ ਪ੍ਰਚਾਰ ਨੂੰ ਬਾਬਾ ਜੀ ਪੂਰੇ ਮਲ ਵਿੱਚ ਲੈ ਕੇ ਜਾਣਗੇ, ਸੰਗਤ 'ਚ ਲੈ ਕੇ ਜਾਣਗੇ। ਤੋਂ ਮੈਂ ਜਿੱਥੇ ਸਮੁੱਚੀ ਸੰਗਤ ਨੂੰ ਵਧਾਈ ਦਿੰਦਾ, ਉੱਥੇ ਬਾਬਾ ਟੇਕ ਸਿੰਘ ਜੀ ਸਿੰਘ ਸਾਹਿਬ ਨੂੰ ਵੀ ਵਧਾਈ ਦਿੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਵਧੀਆ ਤੇ ਇਹ ਸਾਰਥਿਕ ਫੈਸਲਾ ਹੈਗਾ। ਮੈਂ ਸਮਝਦਾ ਬਹੁਤ ਖੁਸ਼ੀ ਦੀ ਗੱਲ ਹੈ, ਖਾਸ ਕਰ ਮਾਲਵੇ ਇਲਾਕੇ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜੋ ਬਾਬਾ ਟੇਕ ਸਿੰਘ ਜੀ ਧਨੌਲਾ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਨੇ ਪਹਿਲਾਂ, ਉਸ ਤੋਂ ਬਾਅਦ ਸਮੁੱਚੇ ਹਾਊਸ ਨੇ 28 ਤਰੀਕ ਨੂੰ ਮੋਹਰ ਲਾਈ ਹੈ। ਸੋ ਇਹ ਵਧਾਈ ਦਿੰਦਾ ਜਿੱਥੇ ਮੈਂ ਬਾਬਾ ਟੇਕ ਸਿੰਘ ਜੀਆਂ ਨੂੰ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਦਾ ਸਵਾਗਤ ਕਰਦਾ, ਕਿਉਂਕਿ ਇਹ ਸੰਸਥਾ ਦੇ ਸਮੁੱਚੇ ਮੈਂਬਰ ਸਹਿਬਾਨ ਮੈਂ ਸਮਝਦਾ ਤਨੋਂ ਮਨੋਂ ਪੰਥ ਦੀ ਸੇਵਾ ਕਰ ਰਹੇ ਨੇ, ਤਾਈਓ ਜੋ ਇਹ ਮੈਰਿਟਾਂ ਯੋਗ ਇਨਸਾਨਾਂ ਦੀਆਂ ਹੋ ਰਹੀਆਂ। ਬਾਬਾ ਟੇਕ ਸਿੰਘ ਜੀ ਜਿੱਥੇ ਅਕਾਲੀ ਮੋਰਚਿਆਂ 'ਚ 1982 ਤੋਂ ਲੈ ਕੇ ਸਿੱਖ ਮੋਰਚਿਆਂ ਦੇ ਵਿੱਚ ਜੇਲ੍ਹਾਂ ਕੱਟੀਆਂ, ਉੱਥੇ ਨਾਲ ਹੀ ਧਰਮ ਪ੍ਰਚਾਰ ਦੇ ਮੈਂਬਰ ਵੀ ਰਹੇ ਅਤੇ ਅੰਤਰਿਮ ਕਮੇਟੀ ਦੇ ਮੈਂਬਰ ਵੀ ਰਹੇ। 26 ਸਾਲ ਸ਼੍ਰੋਮਣੀ ਕਮੇਟੀ ਮੈਂਬਰ ਦੀ ਸੇਵਾਵਾਂ ਨਿਭਾਈ ਤੇ ਖਾਸ ਕਰ ਗੁਰੂ ਘਰ ਦੀ ਜੋ ਸੇਵਾ ਨਿਭਾ ਰਹੇ ਹੈ, ਉਹਨਾਂ ਤੋਂ ਉਮੀਦ ਹੈ, ਆਸ ਹੈ ਕਿ ਵੱਡੀਆਂ ਸੇਵਾਵਾਂ ਇਸ ਮਾਲਵੇ ਇਲਾਕੇ ਦੇ ਵਿੱਚ ਅੰਮ੍ਰਿਤ ਸੰਚਾਰ ਦੀ, ਪ੍ਰਚਾਰ ਦੀ, ਧਰਮ ਪ੍ਰਚਾਰ ਕਮੇਟੀ ਦੀ ਅਗਵਾਈ ਦੇ ਵਿੱਚ ਕਰਨਗੇ। ਮੈਂ ਦੁਬਾਰਾ ਫੇਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸ਼੍ਰੋਮਣੀ ਅਕਾਲੀ ਦਲ ਦਾ ਤੇ ਸਮੁੱਚੇ ਸਿੱਖ ਪੰਥ ਵੱਲੋਂ ਬਾਬਾ ਟੇਕ ਸਿੰਘ ਜੀਆਂ ਨੂੰ ਵਧਾਈ ਦਿੰਦਾ, ਉੱਥੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਯੋਗ ਆਗੂ ਦੀ ਚੋਣ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਸ਼ਖਸੀਅਤ ਬਾਬਾ ਟੇਕ ਸਿੰਘ ਜੀ ਧਨੌਲਾ, ਜਿਨ੍ਹਾਂ ਨੂੰ ਅੱਜ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੀਆਂ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰੀ ਦੀ ਸੇਵਾ ਬਾਬਾ ਟੇਕ ਸਿੰਘ ਜੀ ਨੂੰ ਸੰਭਾਲੀ ਹੈ। ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਬਾਬਾ ਟੇਕ ਸਿੰਘ ਜੀ ਬਚਪਨ ਤੋਂ ਲੈ ਕੇ ਸੇਵਾ, ਸਿੱਖੀ ਦਾ ਪ੍ਰਚਾਰ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਤਤਪਰ ਰਹੇ ਹਨ। ਇਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹੈ। ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਨਾਲ ਨਾਲ ਜੋ ਅੱਜ ਬਹੁਤ ਹੀ ਸ਼ਾਨੋ ਸ਼ਕਤ ਦੇ ਨਾਲ ਇਹਨਾਂ ਦੀ ਤਖਤ ਸਾਹਿਬ ਦੀ ਜੋ ਜਥੇਦਾਰੀ ਦੀ ਸੇਵਾ ਸੰਭਾਲੀ ਹੈ, ਇਹ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ। ਤਗੜੇ ਹੋ ਕੇ ਧਰਮ ਪ੍ਰਚਾਰ ਕਰਨਾ ਹੈ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਬਹੁਤ ਬਹੁਤ ਵਧਾਈਆਂ ਸਿੰਘ ਸਾਹਿਬ ਜੀ ਨੂੰ, ਸਮੁੱਚੀਆਂ ਸੰਗਤਾਂ ਨੂੰ, ਸਮੁੱਚੇ ਸਟਾਫ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਦੋਸ਼ ਲਗਾਇਆ ਕਿ ਸੂਬੇ ਵਿਚਲੀ ਨੈਸ਼ਨਲ ਕਾਨਫਰੰਸ ਦੀ ਸਰਕਾਰ ਭਾਜਪਾ ਦੇ ਮੁਸਲਿਮ ਵਿਰੋਧੀ ਏਜੰਡੇ ਅੱਗੇ ਝੁਕ ਰਹੀ ਹੈ। ਮਹਿਬੂਬਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਵਕਫ ਸੋਧ ਐਕਟ ਤੇ ਸਦਨ ਦੀ ਕਾਰਵਾਈ ਰੋਕਣ ਸੰਬੰਧੀ ਮਤਾ ਖਾਰਜ ਹੋਣ ਤੋਂ ਬਾਅਦ ਇਹ ਗੱਲ ਕਹੀ। ਮੁੱਖ ਮੰਤਰੀ ਉਮਰ ਅਬਦੁੱਲਾ ਤੇ ਨਿਸ਼ਾਨਾ ਸਾਧਦਿਆਂ ਮਹਿਬੂਬਾ ਨੇ ਕਿਹਾ ਕਿ ਦੇਸ਼ ਦੇ ਮੁਸਲਮਾਨਾਂ ਨੂੰ ਆਸ ਸੀ ਕਿ ਮੁਸਲਿਮ ਬਹੁਗਿਣਤੀ ਵਾਲੇ ਸੂਬੇ ਵਿੱਚ ਇੱਕ ਮੁਸਲਮਾਨ ਮੁੱਖ ਮੰਤਰੀ ਆਪਣੀ ਆਵਾਜ਼ ਉਠਾਏਗਾ ਜਾਂ ਘੱਟੋ-ਘੱਟ ਇਹ ਕਹੇਗਾ ਕਿ ਉਹ ਜੰਮੂ ਕਸ਼ਮੀਰ ਵਿੱਚ ਇਸ ਕਾਨੂੰਨ ਨੂੰ ਲਾਗੂ ਨਹੀਂ ਕਰਨਗੇ। ਉਨ੍ਹਾਂ ਐਕਸ ਉੱਤੇ ਪਾਈ ਇੱਕ ਪੋਸਟ ਵਿੱਚ ਕਿਹਾ ਕਿ ਇਹ ਬੇहद ਨਿਰਾਸ਼ਾਜਨਕ ਹੈ ਕਿ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਨੇ ਵਕਫ ਬਿੱਲ ਬਾਰੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਨੂੰ ਤਾਮਿਲਨਾਡੂ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ, ਜਿਸ ਨੇ ਵਕਫ ਬਿੱਲ ਦਾ ਦ੍ਰਿੜਤਾ ਨਾਲ ਵਿਰੋਧ ਕੀਤਾ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਵਕਫ ਸੋਧ ਐਕਟ ਸੂਬੇ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ। ਕੋਲਕਾਤਾ ਵਿੱਚ ਜੈਨ ਭਾਈਚਾਰੇ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ ਕਿ ਉਹ ਘੱਟ ਗਿਣਤੀਆਂ ਅਤੇ ਉਹਨਾਂ ਦੀ ਜਾਇਦਾਦ ਦੀ ਰੱਖਿਆ ਕਰੇਗੀ। ਮੁੱਖ ਮੰਤਰੀ ਬੈਨਰਜੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਸੀਂ ਵਕਫ ਐਕਟ ਦੇ ਲਾਗੂ ਹੋਣ ਤੋਂ ਨਾਖੁਸ਼ ਹੋ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਬੰਗਾਲ ਵਿੱਚ ਕੁਝ ਵੀ ਅਜਿਹਾ ਨਹੀਂ ਹੋਵੇਗਾ। ਤ੍ਰਿਣਮੂਲ ਕਾਂਗਰਸ ਦੀ ਮੁਖੀ ਬੈਨਰਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਲੋਕਾਂ ਵੱਲ ਧਿਆਨ ਨਾ ਦੇਣ ਜੋ ਉਹਨਾਂ ਨੂੰ ਰਾਜਨੀਤਿਕ ਅੰਦੋਲਨ ਸ਼ੁਰੂ ਕਰਨ ਲਈ ਉਕਸਾਉਂਦੇ ਹਨ। ਸਪਸ਼ਟ ਤੌਰ ਤੇ ਮੰਗਲਵਾਰ ਨੂੰ ਵਕਫ ਸੋਧ ਬਿੱਲ ਨੂੰ ਲੈ ਕੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਹੋਈ ਹਿੰਸਾ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਬੰਗਲਾਦੇਸ਼ ਦੇ ਸਰਹੱਦੀ ਖੇਤਰਾਂ ਦੀ ਸਥਿਤੀ ਵੇਖੋ। ਵਕਫ ਬਿੱਲ ਹੁਣ ਪਾਸ ਨਹੀਂ ਹੋਣਾ ਚਾਹੀਦਾ ਸੀ। ਬੰਗਾਲ ਵਿੱਚ ਸਾਡੇ ਕੋਲ 33% ਘੱਟ ਗਿਣਤੀਆਂ ਹਨ। ਮੈਂ ਉਹਨਾਂ ਦਾ ਕੀ ਕਰਾਂਗੀ। ਦੱਸ ਦਈਏ ਕਿ ਵਕਫ ਸੋਧ ਬਿੱਲ 3 ਅਪ੍ਰੈਲ ਨੂੰ ਲੋਕ ਸਭਾ ਅਤੇ ਅਗਲੇ ਦਿਨ ਦੇ ਸ਼ੁਰੂਆਤੀ ਘੰਟਿਆਂ ਵਿੱਚ ਲੰਮੀ ਬਹਿਸ ਤੋਂ ਬਾਅਦ ਰਾਜ ਸਭਾ ਦੁਆਰਾ ਪਾਸ ਕਰ ਦਿੱਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ਨੀਚਰਵਾਰ ਨੂੰ ਬਿੱਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ। ਬੈਨਰਜੀ ਨੇ ਕਿਹਾ ਕਿ ਇਤਿਹਾਸ ਸਾਨੂੰ ਦੱਸਦਾ ਹੈ ਕਿ ਬੰਗਾਲ, ਬੰਗਲਾਦੇਸ਼, ਪਾਕਿਸਤਾਨ ਅਤੇ ਭਾਰਤ ਸਾਰੇ ਇਕੱਠੇ ਸਨ। ਵੰਡ ਬਾਅਦ ਵਿੱਚ ਹੋਈ ਅਤੇ ਇਹ ਸਾਡਾ ਕੰਮ ਹੈ ਕਿ ਅਸੀਂ ਇੱਥੇ ਰਹਿਣ ਵਾਲਿਆਂ ਨੂੰ ਸੁਰੱਖਿਆ ਪ੍ਰਦਾਨ ਕਰੀਏ। ਬੈਨਰਜੀ ਨੇ ਕਿਹਾ ਕਿ ਜੇਕਰ ਲੋਕ ਇਕਜੁੱਟ ਹੋਣ ਤਾਂ ਉਹ ਦੁਨੀਆ ਨੂੰ ਜਿੱਤ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਲੋਕ ਤੁਹਾਨੂੰ ਇਕੱਠੇ ਹੋਣ ਅਤੇ ਅੰਦੋਲਨ ਸ਼ੁਰੂ ਕਰਨ ਲਈ ਉਕਸਾਉਣਗੇ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਅਜਿਹਾ ਨਾ ਕਰੋ। ਕਿਰਪਾ ਕਰਕੇ ਯਾਦ ਰੱਖੋ ਕਿ ਜਦੋਂ ਮੈਂ ਇੱਥੇ ਹੋਵਾਂਗੀ ਤੁਹਾਡੀ ਜਾਇਦਾਦ ਦੀ ਰੱਖਿਆ ਕਰਾਂਗੀ। ਸਾਨੂੰ ਇੱਕ ਦੂਜੇ ਤੇ ਭਰੋਸਾ ਕਰਨਾ ਪਵੇਗਾ। ਜੈਨ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਬੈਨਰਜੀ ਨੇ ਕਿਹਾ ਕਿ ਉਹ ਸਾਰੇ ਧਰਮਾਂ ਨਾਲ ਜੁੜੇ ਸਥਾਨਾਂ ਦਾ ਦੌਰਾ ਕਰਦੀ ਹੈ ਅਤੇ ਅਜਿਹਾ ਕਰਨਾ ਜਾਰੀ ਰੱਖੇਗੀ। ਹਮਾਸ ਖਿਲਾਫ ਪਿਛਲੇ ਮਹੀਨੇ ਮੁੜ ਤੋਂ ਜੰਗ ਸ਼ੁਰੂ ਹੋਣ ਮਗਰੋਂ ਇਜ਼ਰਾਈਲ ਨੇ ਗਾਜ਼ਾ ਦੇ 50% ਤੋਂ ਜ਼ਿਆਦਾ ਹਿੱਸੇ ਤੇ ਆਪਣਾ ਕਬਜ਼ਾ ਕਰ ਲਿਆ ਹੈ। ਫੌਜ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਵੱਡਾ ਹਿੱਸਾ ਗਾਜ਼ਾ ਸਰਹੱਦ ਦੇ ਨੇੜੇ ਹੈ, ਜਿੱਥੇ ਫਲਸਤੀਨੀ ਘਰਾਂ, ਖੇਤੀਬਾੜੀ ਜ਼ਮੀਨ ਅਤੇ ਬੁਨਿਆਦੀ ਢਾਂਚੇ ਨੂੰ ਇਸ ਹੱਦ ਤੱਕ ਤਬਾਹ ਕਰ ਦਿੱਤਾ ਗਿਆ ਹੈ ਕਿ ਹੁਣ ਉੱਥੇ ਰਹਿਣਾ ਮੁਸ਼ਕਿਲ ਹੈ। ਹਾਲੀਆ ਹਫ਼ਤੇ ਵਿੱਚ ਇਸ ਫੌਜੀ ਬਫਰ ਜ਼ੋਨ ਦਾ ਘੇਰਾ ਦੁੱਗਣਾ ਹੋ ਗਿਆ ਹੈ। ਇਜ਼ਰਾਈਲ ਮੁਤਾਬਕ ਉਸ ਦੀ ਇਹ ਕਾਰਵਾਈ ਆਰਜ਼ੀ ਤੌਰ ਤੇ ਜ਼ਰੂਰੀ ਹੈ ਤਾਂ ਜੋ 7 ਅਕਤੂਬਰ 2023 ਨੂੰ ਹੋਏ ਹਮਲੇ ਦੌਰਾਨ ਬੰਦੀ ਬਣਾਏ ਗਏ ਸਾਰੇ ਲੋਕਾਂ ਨੂੰ ਰਿਹਾ ਕਰਨ ਲਈ ਹਮਾਸ ਤੇ ਦਬਾਅ ਬਣਾਇਆ ਜਾ ਸਕੇ। ਮਨੁੱਖੀ ਹੱਕਾਂ ਬਾਰੇ ਗੁੱਟਾਂ ਅਤੇ ਗਾਜ਼ਾ ਸੰਬੰਧੀ ਮਾਮਲਿਆਂ ਦੇ ਮਾਹਰਾਂ ਨੇ ਕਿਹਾ ਕਿ ਇਜ਼ਰਾਈਲ ਦੇ ਕਬਜ਼ੇ ਵਾਲੀ ਜ਼ਮੀਨ ਵਿੱਚ ਖਿੱਤੇ ਦੇ ਉੱਤਰ ਨੂੰ ਦੱਖਣ ਨਾਲ ਵੰਡਣ ਵਾਲਾ ਗਲਿਆਰਾ ਵੀ ਸ਼ਾਮਿਲ ਹੈ। ਇਜ਼ਰਾਈਲ ਦੇ 5 ਫੌਜੀਆਂ ਨੇ ਖਬਰ ਏਜੰਸੀ ਨੂੰ ਦੱਸਿਆ ਕਿ ਬਫਰ ਜ਼ੋਨ ਦਾ ਵਿਸਤਾਰ 18 ਮਹੀਨੇ ਪਹਿਲਾਂ ਜੰਗ ਸ਼ੁਰੂ ਹੋਣ ਮਗਰੋਂ ਜਾਰੀ ਹੈ। ਟੈਂਕ ਦਸਤੇ ਨਾਲ ਤੈਨਾਤ ਇੱਕ ਫੌਜੀ ਨੇ ਕਿਹਾ ਕਿ ਉਹਨਾਂ ਉਹ ਸਾਰਾ ਕੁਝ ਤਬਾਹ ਕਰ ਦਿੱਤਾ ਜੋ ਕਰ ਸਕਦੇ ਸਨ। ਉਸਨੇ ਇਹ ਵੀ ਕਿਹਾ ਕਿ ਫਲਸਤੀਨੀ ਕਦੇ ਵੀ ਵਾਪਸ ਨਹੀਂ ਆਉਣਗੇ। ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਮੁਤਾਬਕ ਜਿਨ੍ਹਾਂ ਇਲਾਕਿਆਂ ਵਿੱਚ ਕਦੇ ਸੰਘਣੀ ਆਬਾਦੀ ਸੀ ਉਹ ਹੁਣ ਮਲਬੇ ਵਿੱਚ ਤਬਦੀਲ ਹੋ ਗਏ ਹਨ ਅਤੇ ਜੰਗਬੰਦੀ ਸਮਝੌਤਾ ਖਤਮ ਹੋਣ ਮਗਰੋਂ ਉੱਥੇ ਕਰੀਬ 1 ਦਰਜਨ ਨਵੀਆਂ ਇਜ਼ਰਾਈਲੀ ਫੌਜੀ ਚੌਕੀਆਂ ਬਣ ਗਈਆਂ ਹਨ। ਪਾਕਿਸਤਾਨ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਵਾਸਤੇ ਅਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਜਥਾ ਕੱਲ੍ਹ ਨੂੰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਸਵੇਰੇ 8 ਵਜੇ ਰਵਾਨਾ ਹੋਵੇਗਾ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਵਾਰ ਪਾਕਿਸਤਾਨੀ ਸਫਾਰਤਖਾਨੇ ਵੱਲੋਂ ਲਗਭਗ 6700 ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਹਨ, ਜਿਨ੍ਹਾਂ ਵਿੱਚ 1942 ਸ਼ਰਧਾਲੂ ਉਹ ਹਨ ਜਿਨ੍ਹਾਂ ਆਪਣੀਆਂ ਅਰਜ਼ੀਆਂ ਸ਼੍ਰੋਮਣੀ ਕਮੇਟੀ ਰਾਹੀਂ ਭੇਜੀਆਂ ਸਨ। ਅਜਿਹਾ ਲੰਮੇ ਅਰਸੇ ਬਾਅਦ ਹੋਇਆ ਹੈ ਕਿ ਜਦੋਂ ਪਾਕਿਸਤਾਨੀ ਦੂਤਾਵਾਸ ਵੱਲੋਂ ਵੱਡੀ ਗਿਣਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਵੀਜ਼ੇ ਦਿੱਤੇ ਗਏ ਹਨ। ਪਹਿਲਾਂ ਵਿਸਾਖੀ ਮੌਕੇ ਲਗਭਗ 3000 ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਜਾਂਦੇ ਸਨ, ਜਦੋਂ ਕਿ ਇਸ ਵਾਰ ਦੁੱਗਣੇ ਤੋਂ ਵੀ ਵੱਧ ਵੀਜ਼ੇ ਦਿੱਤੇ ਗਏ ਹਨ। ਪਾਕਿਸਤਾਨ ਜਾਣ ਵਾਲੇ ਜਿਨ੍ਹਾਂ ਸ਼ਰਧਾਲੂਆਂ ਦੇ ਵੀਜ਼ੇ ਲੱਗੇ ਹਨ, ਉਹਨਾਂ ਨੇ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਆਪਣੇ ਵੀਜ਼ਾ ਲੱਗੇ ਪਾਸਪੋਰਟ ਪ੍ਰਾਪਤ ਕੀਤੇ। ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਨਨਕਾਣਾ ਸਾਹਿਬ ਦਾ ਵੀਜ਼ਾ ਲੱਗਾ ਹੈ। ਅਸੀਂ ਪਹਿਲਾਂ ਵੀ ਲਾਇਆ ਸੀ, ਸਾਡਾ ਪਹਿਲਾਂ ਵੀ ਲੱਗ ਗਿਆ ਸੀ, ਸਾਨੂੰ ਨਹੀਂ ਪਤਾ ਲੱਗਾ। ਐਰਕੀ ਅਸੀਂ ਚਲੋ ਫਿਰ ਗੁਰੂ ਜੀ ਨੇ ਲਾ ਲਿਆ ਤੇ ਹੁਣ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਕੱਲ ਜਾ ਰਹੇ ਹਾਂ ਗੁਰਦੁਆਰਾ ਮੱਥਾ ਟੇਕਣ। ਮੈਂ ਤੇ ਮੇਰੇ ਹਸਬੰਡ ਜਾ ਰਹੇ ਅਸੀਂ, ਸਾਡੇ ਦੋਨਾਂ ਦਾ ਲੱਗ ਗਿਆ। ਪਿਛਲੀ ਵਾਰੀ ਵੀ ਦੋਨਾਂ ਦਾ ਲੱਗਾ ਸੀ, ਐਰਕੀ ਵੀ ਦੋਨਾਂ ਦਾ ਲੱਗਾ। ਪੂਰੀ ਖੁਸ਼ੀ ਹੋ ਰਹੀ ਹੈ ਮਨ 'ਚ, ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਸਾਨੂੰ ਗੁਰੂ ਜੀ ਨੇ ਬੁਲਾਇਆ। ਕਈਆਂ ਦੇ ਨਹੀਂ ਲੱਗਦੇ ਪਰ ਗੁਰੂ ਜੀ ਨੇ ਸਾਡੇ 2 ਵਾਰੀ ਲਾਤਾ ਹੈ। ਐਰਕੀ ਡਰ ਸੀ ਵੀ ਨਹੀਂ ਲੱਗੂਗਾ, ਪਰ ਨਹੀਂ, ਗੁਰੂ ਜੀ ਨੇ ਲਾ ਲਿਆ, ਸੱਦ ਲਿਆ ਸਾਨੂੰ। ਦੇਖੋ ਹੁਣ ਮਿਹਰ ਗੁਰੂ ਜੀ ਦੀ ਬਹੁਤ ਵੱਡੀ ਹੋਈ ਹੈ ਤੇ ਸਾਡੇ ਤੇ ਹੋਈ ਹੈ। ਮੈਨੂੰ ਪਾਕਿਸਤਾਨ ਦਾ ਵੀਜ਼ਾ ਮਿਲਿਆ, ਪਾਕਿਸਤਾਨ ਜਾ ਰਹੇ ਹਾਂ ਗੁਰੂ ਘਰ ਦੇ ਦਰਸ਼ਨ ਕਰਨ ਲਈ। ਬਹੁਤ ਮਨ ਦੇ ਵਿੱਚ ਇੱਛਾ ਬਹੁਤ ਚਿਰ ਦੀ ਸੀ, ਮਨ ਦੀ ਇੱਛਾ ਪੂਰੀ ਹੋ ਗਈ। ਸਰਕਾਰ ਦਾ ਬਹੁਤ ਬਹੁਤ ਧੰਨਵਾਦ, ਦੋਨਾਂ ਸਰਕਾਰਾਂ ਦਾ ਹੀ ਬਹੁਤ ਬਹੁਤ ਧੰਨਵਾਦ। ਬਹੁਤ ਵਡਭਾਗੇ ਸਮਝਦੇ ਹਾਂ, ਬਹੁਤ ਵਡਭਾਗੇ ਸਮਝਦੇ ਹਾਂ, ਬਹੁਤ ਵੱਡੇ ਭਾਗਾਂ ਵਾਲੇ ਆ ਜਿਹੜਾ ਗੁਰੂ ਘਰ ਦੇ ਦਰਸ਼ਨ ਹੋਣਗੇ। ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜੇ
ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਵੀਜ਼ੇ ਮਿਲੇ ਨੇ। ਖਾਸ ਕਰਕੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਭਾਰਤ ਸਰਕਾਰ ਔਰ ਪਾਕਿਸਤਾਨ ਦਾ ਜਿਹੜਾ ਧੰਨਵਾਦ ਕਰਦੇ ਹਾਂ। ਜਿਹੜਾ ਪ੍ਰਧਾਨ ਸਾਹਿਬ ਜੀ ਨੇ ਜਾ ਕੇ ਪਾਕਿਸਤਾਨ ਸਰਕਾਰ ਦੇ ਨਾਲ ਗੱਲਬਾਤ ਕੀਤੀ ਸੀ। ਸੋ ਪਹਿਲੀਆਂ ਜਿਹੜੇ ਵੀਜ਼ੇ ਮਿਲਦੇ ਸੀ, ਬਹੁਤ ਜਿਹੜੇ ਵਿੱਚੋਂ ਵੀਜ਼ੇ ਕੱਟੇ ਜਾਂਦੇ ਸੀਗੇ, ਤੇ ਉਹਨਾਂ ਦੇ ਵਿਸ਼ੇਸ਼ ਸਹਿਯੋਗ ਵਸਲਕਾ ਜਿਹੜੇ ਅਰਕੀ ਵੀਜ਼ੇ ਵੱਡੀ ਪੱਧਰ ਤੇ ਮਿਲੇ ਨੇ। ਸੰਗਤਾਂ ਦੇ ਵਿੱਚ ਬਹੁਤ ਭਾਰੀ ਖੁਸ਼ੀ ਹੈ ਕਿ ਸਾਡੇ ਜਿਹੜੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸੋ ਅੱਜ ਸੰਗਤਾਂ ਜਿਹੜੀਆਂ ਇੱਥੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਾਸਤੇ ਆਈਆਂ ਨੇ। ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਪਾਕਿਸਤਾਨ ਸਰਕਾਰ ਔਰ ਭਾਰਤ ਸਰਕਾਰ ਦਾ। ਅਸੀਂ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਤੇ ਲਾਹੌਰ ਚੱਲੇ ਆ ਤੇ ਮੱਥਾ ਟੇਕਣ ਚੱਲੇ, ਗੁਰੂ ਨਾਨਕ ਦੇਵ ਜੀ ਦੀ ਖੁਸ਼ੀਆਂ ਲੈਣ ਚੱਲੇ ਆ। ਮਾਲਕ ਜੀ ਵਾਹਿਗੁਰੂ, ਸਾਨੂੰ ਬੜੀ ਖੁਸ਼ੀ ਹੋਈ ਹੈ। ਅਸੀਂ ਤਾਂ ਲੇਕਿਨ 7ਵੀਂ ਵਾਰੀ ਜਾ ਰਹੇ ਹਾਂ, ਪਰ ਆਨੰਦ, ਇੰਨਾ ਆਨੰਦ, ਇੰਨੀ ਸੇਵਾ ਪਾਕਿਸਤਾਨ 'ਚ ਜਾ ਕੇ ਹੁੰਦੀ ਹੈ ਨਾ, ਇੰਨੇ ਪਿਆਰ ਨਾਲ ਰੱਖਦੇ ਆ। ਤੁਸੀਂ ਜਾ ਕੇ ਦੇਖੋਗੇ ਧੰਨ ਹੋ ਜਾਓਗੇ। ਨਾਨਕ ਦੀ ਧਰਤੀ ਤੇ ਕਹਿੰਦੇ ਆਓ, ਫੁੱਲ ਵਿਖਾਰ ਕੇ ਰੱਖਦੇ ਆ। ਮੈਂ ਕੌਲਪ੍ਰੀਤ ਸਿੰਘ ਪੱਟੀ ਤੋਂ, ਜੋ ਵਿਸਾਖੀ ਤੇ ਪਾਕਿਸਤਾਨ ਦੇ ਜੋ ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਹੋਰ ਗੁਰਦੁਆਰੇ ਧਾਮਾਂ ਦੇ ਦਰਸ਼ਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਾ ਰਹੀ ਆ। ਅੱਜ ਉਹਦੇ ਸੰਬੰਧ ਵਿੱਚ ਪਾਸਪੋਰਟ ਲੈਣ ਆਏ, ਜਿਨ੍ਹਾਂ ਦੇ ਵੀਜ਼ੇ ਲੱਗ ਚੁੱਕੇ। ਤਕਰੀਬਨ ਜਿੰਨੇ ਲੋਕਾਂ ਵੀ ਆਪਦੇ ਪਾਸਪੋਰਟ ਜਮ੍ਹਾਂ ਕਰਾਏ ਸੀ, ਵੀਜ਼ੇ ਅਪਲਾਈ ਕੀਤੇ, ਸਾਰਿਆਂ ਲੱਗ ਚੁੱਕੇ ਆ। ਇਹ ਬਹੁਤ ਵਧੀਆ ਉਪਰਾਲਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜੋ ਸੰਗਤਾਂ ਨੂੰ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਕਰਾ ਰਹੇ ਆ। ਜੋ 1947 ਤੋਂ ਪੰਜਾਬ ਦੀ ਵੰਡ ਹੋਣ ਤੋਂ ਬਾਅਦ ਵੀਜ਼ਾ ਲਵਾ ਕੇ ਪਾਕਿਸਤਾਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਲਈ ਸਾਰੀ ਸੰਗਤ ਹੀ ਰੋਜ਼ ਅਰਦਾਸ ਕਰਦੀ ਆ। ਉਸ ਅਰਦਾਸ ਦੀ ਵਾਹਿਗੁਰੂ ਨੇ ਅੱਜ ਸੁਣੀ ਆ ਕਿ ਸਾਡੇ ਵੀ ਵੀਜ਼ੇ ਲੱਗੇ ਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵੱਖ-ਵੱਖ ਜਿਹੜੇ ਇਤਿਹਾਸਕ ਦਿਹਾੜੇ ਨੇ, ਉਹਨਾਂ 'ਤੇ ਪਾਕਿਸਤਾਨ ਦੀ ਯਾਤਰਾ ਵਾਸਤੇ, ਗੁਰਧਾਮਾਂ ਦੀ ਯਾਤਰਾ ਵਾਸਤੇ ਸਿੱਖ ਸ਼ਰਧਾਲੂਆਂ ਦਾ ਜੱਥਾ ਭੇਜਿਆ ਜਾਂਦਾ, ਜਿਹਦੇ ਵਿੱਚ ਇਹ ਜਿਹੜਾ ਖਾਲਸਾ ਸਾਜਨਾ ਦਿਵਸ ਵਿਸਾਖੀ ਆ, ਇਹਦਾ ਦਿਹਾੜਾ ਵੀ ਇੱਕ ਅਹਿਮ ਦਿਹਾੜਾ ਵਾ, ਜਿਹਦੇ 'ਤੇ ਹਰ ਸਾਲ ਜੱਥਾ ਜਾਂਦਾ, ਸੰਗਤ ਜਾਂਦੀ ਹੈ। ਇਸ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲ ਕੇ ਇਹ ਜੱਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸੇ ਦਫ਼ਤਰ ਤੋਂ ਰਵਾਨਾ ਕੀਤਾ ਜਾਊਗਾ ਸਵੇਰੇ 8 ਵਜੇ। ਇਹ ਜੱਥਾ ਜਿਹੜਾ ਇਸ ਵਾਰ ਆ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100% ਦੀ ਸਾਨੂੰ ਵੀਜ਼ੇ ਪ੍ਰਾਪਤ ਹੋਏ ਨੇ। 1942 ਜਿਹੜੇ ਪਾਸਪੋਰਟ ਆ, ਉਹ ਅਸੀਂ ਪਾਕਿਸਤਾਨ ਸਫਾਰਤਖਾਨੇ ਨੂੰ, ਅੰਬੈਸੀ ਨੂੰ, ਜਿਹੜੇ ਦੂਤਾਵਾਸ ਨੂੰ ਭੇਜੇ ਸੀਗੇ, ਤੇ ਇਹ ਸਾਰੇ ਹੀ ਜਿਹੜੇ ਵੀਜ਼ੇ ਆ ਉਹ ਸ਼ਰਧਾਲੂਆਂ ਨੂੰ ਪ੍ਰਾਪਤ ਹੋਏ ਨੇ। ਤੇ ਅਧਿਕਾਰਤ ਤੌਰ ਤੇ ਇਹ ਸਾਡੇ ਲਈ ਜਿਹੜੀ ਆ ਇੱਕ ਚੰਗੀ ਗੱਲ ਆ, ਖੁਸ਼ੀ ਦੀ ਖਬਰ ਆ, ਕਿਉਂਕਿ ਹਰ ਸਾਲ ਕੁਝ ਨਾ ਕੁਝ ਵੀਜ਼ੇ ਕੱਟ ਦਿੱਤੇ ਜਾਂਦੇ ਸੀ। ਪਿਛਲੇ ਸਮਿਆਂ 'ਚ ਕੁਝ ਥੋੜਾ ਜ਼ਿਆਦਾ ਕੱਟੇ ਗਏ, ਤੇ ਇਹਦੇ ਨਾਲ ਸੰਗਤ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਠੇਸ ਪੁੱਜਦੀ ਹੈ, ਦੁੱਖ ਪੁੱਜਦਾ, ਕਿਉਂਕਿ ਹਰ ਸ਼ਰਧਾਲੂ ਜਦੋਂ ਪਾਸਪੋਰਟ ਜਮ੍ਹਾਂ ਕਰਾਉਂਦਾ ਤੇ ਉਹਦੇ ਮਨ 'ਚ ਹੁੰਦਾ ਕਿ ਮੈਂ ਪਾਕਿਸਤਾਨ ਦੀ ਯਾਤਰਾ ਲਈ ਜਾ ਰਿਹਾ, ਤੇ ਜੇ ਉਹਦਾ ਵੀਜ਼ਾ ਨਹੀਂ ਮਿਲਦਾ ਫਿਰ ਉਹਨੂੰ ਦੁੱਖ ਲੱਗਦਾ ਵਾ, ਉਹਦੀਆਂ ਭਾਵਨਾਵਾਂ ਟੁੱਟਦੀਆਂ ਨੇ। ਇਸ ਵਾਰ ਜਿਹੜੇ ਸਾਰੇ ਵੀਜ਼ੇ ਸਾਨੂੰ ਪ੍ਰਾਪਤ ਹੋਏ ਨੇ, ਤੇ ਇਸ ਜਥੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਜੰਗ ਬਹਾਦਰ ਸਿੰਘ ਕਰ ਰਹੇ ਨੇ, ਤੇ ਡਿਪਟੀ ਲੀਡਰ ਵਜੋਂ ਬੀਬੀ ਜੋਗਿੰਦਰ ਕੌਰ ਸ਼੍ਰੋਮਣੀ ਕਮੇਟੀ ਮੈਂਬਰ ਜਾਣਗੇ, ਕੁਝ ਸਾਡੇ ਅਧਿਕਾਰੀ ਵੀ ਜਾਣਗੇ। ਸੰਗਤ ਦੇ ਵਿੱਚ ਭਾਰੀ ਉਤਸ਼ਾਹ ਵਾ, ਤੁਸੀਂ ਦੇਖ ਰਹੇ ਹੋ ਪਿੱਛੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਨ੍ਹਾਂ ਦੇ ਵੀਜ਼ੇ ਲੱਗੇ ਉਹ ਆਪਣੇ ਪਾਸਪੋਰਟ ਲੈਣ ਵਾਸਤੇ ਪਹੁੰਚੀ ਆ, ਤੇ ਸ਼੍ਰੋਮਣੀ ਕਮੇਟੀ ਨੇ ਸਾਰੇ ਪ੍ਰਬੰਧ ਇਹਨਾਂ ਲਈ ਸਾਰਿਆਂ ਲਈ ਕਰ ਲਏ ਆ। ਵਧੀਆ ਪ੍ਰਬੰਧ ਅਸੀਂ ਕਰ ਰਹੇ ਹਾਂ। ਹਲਕੇ ਜਾਏਗਾ ਤੇ ਇੱਥੋਂ ਰਵਾਨਾ ਕੀਤਾ ਜਾਵੇਗਾ ਸਵੇਰੇ 8 ਵਜੇ। 50 ਸਾਲਾਂ ਬਾਅਦ ਸੰਗਤ ਜਿਹੜੀ ਕਿ ਪੂਰੇ ਵੀਜ਼ੇ ਲੱਗੇ ਨੇ, ਨਹੀਂ ਤੇ 3000 ਤੋਂ ਵੱਧ ਵੀਜ਼ੇ ਲੱਗੇ। ਹਾਂ, ਇਹ ਦੇਖੋ, ਇਹ ਚੰਗੀ ਗੱਲ ਹੈ। ਮੈਂ ਪਹਿਲਾਂ ਵੀ ਇਹ ਗੱਲ ਕਹੀ ਆ, ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ, ਉਹਨਾਂ ਦੀ ਦੂਰਦ੍ਰਿਸ਼ਟੀ ਆ। ਉਹਨਾਂ ਨੇ ਇਹ ਸੋਚਿਆ ਸੀਗਾ ਕਿ ਕਿਉਂ ਨਾ ਅਸੀਂ ਜਾ ਕੇ ਪਾਕਿਸਤਾਨ ਸਫਾਰਤਖਾਨੇ ਨਾਲ ਇਹਨੂੰ ਇੱਕ ਸੰਜੀਦਾ ਮਾਹੌਲ ਦੇ ਵਿੱਚ ਗੱਲ ਕੀਤੀ ਜਾਵੇ, ਉਹਨਾਂ ਦੇ ਨਾਲ ਇੱਕ ਚੰਗੇ ਮਾਹੌਲ ਦੇ ਵਿੱਚ ਬਹਿ ਕੇ ਗੱਲ ਕੀਤੀ ਜਾਵੇ ਕਿ ਸਾਰੇ ਵੀਜ਼ੇ ਦਿੱਤੇ ਜਾਇਆ ਕਰਨ। ਸਾਡੇ ਮਾਨਯੋਗ ਮੁੱਖ ਸਕੱਤਰ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਸਾਹਿਬ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਦਿੱਲੀ ਜਿਹੜਾ ਆਪਣਾ ਇਹਨਾਂ ਦਾ ਪਾਕਿਸਤਾਨ ਦੂਤਾਵਾਸ ਆ, ਉਹਦੇ ਵਿੱਚ ਕਮਿਸ਼ਨਰ ਨੂੰ, ਹਾਈ ਕਮਿਸ਼ਨਰ ਨੂੰ ਜਾ ਕੇ ਅਸੀਂ ਮਿਲੇ ਸੀਗੇ, ਤੇ ਸਾਡਾ ਉੱਚ ਪੱਧਰੀ ਵਫਦ ਗਿਆ ਸੀ, ਜਿਹਦੇ ਵਿੱਚ ਬਹੁਤ ਸਾਰੇ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਗਏ ਸੀਗੇ, ਤੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਸਾਨੂੰ ਵੱਧ ਤੋਂ ਵੱਧ ਵੀਜ਼ੇ ਦਿਓ, ਕਿਉਂਕਿ ਸਭ ਤੋਂ ਵੱਡੀ ਸੰਸਥਾ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ।
ਇਸ ਸੰਸਥਾ ਦੇ ਜਿੰਨੇ ਲੋਕੀ ਪਾਸਪੋਰਟ ਜਮ੍ਹਾਂ ਕਰਾਉਂਦੇ ਉਹਨਾਂ ਨੂੰ ਵੀਜ਼ੇ ਮਿਲਣੇ ਚਾਹੀਦੇ ਆ। ਸੋ ਉਹਨਾਂ ਨੂੰ ਵੀਜ਼ੇ ਦੇਣ ਦੀ ਅਪੀਲ ਦੇ ਉੱਤੇ ਜਿਹੜਾ ਉਹਨਾਂ ਨੇ ਅਰਕਾਂ ਕੀਤਾ, ਅਸੀਂ ਧੰਨਵਾਦ ਵੀ ਕਰਦੇ ਹਾਂ। ਜਿਹੜੀ ਚੰਗੀ ਗੱਲ ਆ ਉਹਦਾ ਧੰਨਵਾਦ ਕਰਨਾ ਚਾਹੀਦਾ। ਸਾਡੇ ਲਈ ਇਹ ਖੁਸ਼ੀ ਦੀ ਖਬਰ ਹੈ ਕੌਮ ਲਈ, ਤੇ ਅਸੀਂ ਸਾਰਾ ਇਸ ਜਿਹੜਾ ਵੀਜ਼ਿਆਂ ਦਾ ਉਹਨਾਂ 100% ਦਿੱਤਾ, ਅਸੀਂ ਧੰਨਵਾਦ ਕਰਦੇ ਹਾਂ। ਕਿਹੜੇ ਗੁਰਧਾਮਾਂ ਕਿੰਨੇ ਦਿਨ ਦਾ ਵੀਜ਼ਾ ਜੀ? ਵੀਜ਼ਾ ਤੇ ਆਮ ਤੌਰ ਤੇ ਉਹੀ 10 ਦਿਨ ਦੀ ਜਿਹੜਾ ਹੁੰਦੇ ਆ ਯਾਤਰਾ ਹੁੰਦੀ ਆ, ਉਹਦੇ ਵਿੱਚ ਉਸੇ ਪ੍ਰਸੰਗ ਦੇ ਵਿੱਚ ਹੀ ਵੀਜ਼ੇ ਅਰਕਾਂ ਵੀ ਮਿਲੇ ਆ। ਹਾਂ, ਇਹ ਜਿਹੜਾ ਵਿਸਾਖੀ ਪੁਰਬ ਆ, ਇਹ ਗੁਰਦੁਆਰਾ ਪੰਜਾ ਸਾਹਿਬ ਜਿਹੜਾ ਹਰ ਸਾਲ ਮਨਾਇਆ ਜਾਂਦਾ। ਹਾਂ, ਇਹਦੇ ਨਾਲ ਬਾਕੀ ਗੁਰਧਾਮਾਂ ਦੇ ਦਰਸ਼ਨ ਵੀ ਸੰਗਤ ਜਿਹੜੀ ਕਰਦੀ ਹੈ, ਨਨਕਾਣਾ ਸਾਹਿਬ ਦੇ ਵਿੱਚ ਵੀ ਦਰਸ਼ਨ ਕਰਦੀ ਹੈ, ਤੇ ਗੁਰਦੁਆਰਾ ਰੋੜੀ ਸਾਹਿਬ ਕਰਦੀ ਆ, ਕਰਤਾਰਪੁਰ ਸਾਹਿਬ ਕਰਦੀ ਆ। ਮਤਲਬ ਜਿੰਨੇ ਗੁਰਧਾਮ ਨੇ ਉੱਥੇ ਜਿੱਥੇ ਵੀ ਸਾਰੇ ਥਾਵਾਂ ਤੇ ਉਹਦੇ ਜਿਹੜੇ ਸੈਲੀਬ੍ਰੇਟ ਕੀਤਾ ਜਾਂਦਾ ਵਾ ਵਿਸਾਖੀ ਪੁਰਬ ਜਿਹੜਾ ਖਾਲਸਾ ਸਾਜਨਾ ਦਿਵਸ ਦਾ। ਸੋ ਇਸ ਵਾਰ ਵੀ ਉੱਥੇ ਜਿਹੜੇ ਸਮਾਗਮ ਹੈ ਉਹਨਾਂ ਸਾਰਿਆਂ 'ਚ ਸ਼ਾਮਲ ਹੋਏਗੀ ਸੰਗਤ। ਸਾਨੂੰ ਬਹੁਤ ਖੁਸ਼ੀ ਹੋਈ ਵੀਜ਼ਾ ਮਿਲਿਆ ਪਾਕਿਸਤਾਨ ਦਾ। ਗੁਰਧਾਮਾਂ ਦੇ ਦਰਸ਼ਨ ਕਰਨ ਜਾਣਾ ਜੀ। ਦਰਸ਼ਨ ਕਰਕੇ ਬੜੀ ਸੁੱਖ ਸ਼ਾਂਤੀ ਦੇ ਨਾਲ ਫਿਰ ਇੱਥੇ ਆਵਾਂਗੇ ਅੰਮ੍ਰਿਤਸਰ ਸਾਹਿਬ। ਚੀਨ ਅਤੇ ਟਰੰਪ ਵਿਚਾਲੇ ਚੱਲ ਰਿਹਾ ਤਣਾਅ ਅੱਜ ਹੋਰ ਵੱਧ ਗਿਆ ਜਦੋਂ ਬੀਜਿੰਗ ਨੇ ਅਮਰੀਕਾ ਤੋਂ ਆਉਣ ਵਾਲੇ ਸਮਾਨ ਤੇ ਟੈਰਿਫ ਵਧਾ ਕੇ 84% ਕਰ ਦਿੱਤਾ। ਇਸ ਤੋਂ ਪਹਿਲਾਂ ਚੀਨ ਨੇ ਅਮਰੀਕੀ ਟੈਰਿਫ ਦੇ ਜਵਾਬ ਵਿੱਚ ਆਪਣੇ ਉਤਪਾਦਾਂ ਤੇ 34% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਟਰੰਪ ਨੇ ਚੀਨ ਤੇ 104% ਆਯਾਤ ਡਿਊਟੀ ਲਗਾਉਣ ਦਾ ਆਦੇਸ਼ ਜਾਰੀ ਕੀਤਾ। ਹੁਣ ਇਸ ਦੇ ਜਵਾਬ ਵਿੱਚ ਬੀਜਿੰਗ ਨੇ ਕਾਰਵਾਈ ਕੀਤੀ ਹੈ।